ਪੰਜਾਬੀ ਰੇਡੀਓ ਦੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਸਾਡੇ ਨਾਲ ਹੋਣਗੇ ਜੀ ਬਲਤੇਜ ਬੰਨੋ ਤੇ ਕੁਝ ਕੁ ਖਬਰਾਂ ਤੇ ਵਿਚਾਰ ਕਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਨਵਜੋਤ ਕਰਕਲੋਟੀ ਤੇ ਪਰਿਵਾਰ ਜੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਬੰਨੋ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਬੰਨੋ ਜੀ, ਆਪਾਂ ਕਈ ਦਿਨਾਂ ਤੋਂ ਜਿਹੜੀ ਨਹਿਰ ਦੀ ਗੱਲ ਕਰ ਰਹੇ ਹਾਂ, ਹੁਣ ਨਹਿਰ ਦੇ ਸੰਬੰਧੀ ਇੱਕ ਹੋਰ ਕਾਨੂੰਨ ਪਾਸ ਹੋਇਆ। ਸਤਲੁਜ ਯਮੁਨਾ ਲਿੰਕ ਨਹਿਰ ਵਾਲੇ ਮਾਮਲੇ ਦੇ ਉੱਤੇ ਜੀ ਡੇ ਬਾਈ ਡੇ ਕੋਈ ਨਾ ਕੋਈ ਨਵੀਂ ਡਿਵੈਲਪਮੈਂਟ ਜਿਹੜੀ ਹੈ ਜੀ ਉਹ ਵੇਖਣ ਸੁਣਨ ਨੂੰ ਪੜ੍ਹਨ ਨੂੰ ਜਿਹੜੀ ਹੈ ਜੀ ਉਹ ਮਿਲ ਰਹੀ ਹੈ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਜੀ, ਉਹਨੇ ਕਿਸੇ ਵੀ ਕਿਸਮ ਦਾ ਕੋਈ ਵੀ ਹੁਕਮ ਜਿਹੜਾ ਜੀ ਉਹ ਮੰਨਣ ਤੋਂ ਸਾਫ਼ ਨਾ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਜਿਹੜਾ ਹੁਕਮ ਲਾਇਆ ਸੀਗਾ ਪਰਸੋਂ ਕਿ ਇਹ ਸਥਿਤੀ ਜਿਹੜੀ ਹੈ ਜੀ ਜਿਉਂ ਦੀ ਤਿਉਂ ਰੱਖੀ ਜਾਵੇ, ਇਹ ਉਹਦੇ ਤੋਂ ਬਾਅਦ ਜਿਹੜਾ ਜੀ ਆਇਆ ਹੈ ਮਤਾ, ਜਿਹੜਾ ਜਿਹਨੂੰ ਕਿ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਮਤਾ ਜਿਹੜਾ ਜੀ ਲਿਆਂਦਾ ਔਰ ਉਹਨਾਂ ਨੇ ਸਦਨ ਦੇ ਵਿੱਚ ਜਿਹੜਾ ਜੀ ਬਿਆਨ ਵੀ ਇਹਦੇ ਸਬੰਧ ਦੇ ਵਿੱਚ ਦਿੱਤਾ ਕਿ ਜਿਹੜੀ SYL ਹੈ ਉਹਨੂੰ ਕਿਸੇ ਵੀ ਸੂਰਤ ਦੇ ਵਿੱਚ ਬਣਨ ਨਹੀਂ ਦਿੱਤਾ ਜਾਊਗਾ। ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਜੀ ਕਿ ਜਿਹੜੀ ਇਹ ਨਹਿਰ ਸੀਗੀ, ਇਹਦੀ ਜ਼ਮੀਨ ਜਿਹੜੀ ਐਕਵਾਇਰ ਕੀਤੀ ਹੋਈ ਸੀ ਉਹਦੇ ਉੱਤੇ ਹੁਣ ਇਹਦੇ ਮਾਲਕਾਂ ਕਿਸਾਨਾਂ ਨੇ ਜਿਹੜਾ ਜੀ ਉਹ ਕਬਜ਼ਾ ਕਰ ਲਿਆ। ਇਹ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਜਿਹੜਾ ਜੀ ਜਵਾਬ ਹੈ ਕਿ ਇਹਦੀ ਕਦੋਂ ਜਿਹੜੀ ਸੀ ਉਹ ਨਿਸ਼ਾਨਦੇਹੀ ਕੀਤੀ ਗਈ, ਕਿਹਦੀ ਜ਼ਮੀਨ ਹੈ, ਉਹਨਾਂ ਨੇ ਕਿਵੇਂ ਜਿਹੜਾ ਜੀ ਇਹਦੇ ਉੱਤੇ ਕਬਜ਼ਾ ਕੀਤਾ, ਕਿਵੇਂ ਉਹਨਾਂ ਨੂੰ ਜਿਹੜੀ ਹੈ ਜੀ ਇਹ ਜ਼ਮੀਨ ਵੰਡੀ ਗਈ, ਇਹਦੀ ਕੋਈ ਡਿਟੇਲ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਗਈ। ਸੁਪਰੀਮ ਕੋਰਟ ਨੇ ਕਿਉਂਕਿ ਜਿਹੜਾ ਹੁਕਮ ਦਿੱਤਾ ਸੀਗਾ ਉਹ ਤੋਂ ਬਾਅਦ ਇਹ ਬਿਆਨ ਆਇਆ, ਇਸ ਕਰਕੇ ਇਹ ਬਿਆਨ ਜਿਹੜਾ ਜੀ ਅਹਿਮੀਅਤ ਰੱਖਦਾ ਔਰ ਸੁਪਰੀਮ ਕੋਰਟ ਦੇ ਵਿੱਚ ਸ਼ਾਇਦ ਜਿਹੜਾ ਜੀ ਇਹ ਬਿਆਨ ਤੇ ਜਿਹੜਾ ਮਤਾ ਪਾਸ ਕੀਤਾ ਗਿਆ ਉਹ ਜ਼ਰੂਰ ਜਿਹੜਾ ਜੀ ਉਹ ਜਾਊਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਆਖੀ ਹੈ ਜੀ ਕਿ ਉਹ ਵੱਡੀ ਤੋਂ ਵੱਡੀ ਕੁਰਬਾਨੀ ਜਿਹੜੀ ਹੈ ਜੀ ਉਹ ਦੇਣ ਦੇ ਵਾਸਤੇ ਤਿਆਰ ਨੇ ਇਸ ਨਹਿਰ ਸੰਬੰਧੀ। ਔਰ ਉਹਨਾਂ ਨੇ ਫਿਰ ਉਹ ਗੱਲ ਦੁਹਰਾਈ ਜਿਹਦਾ ਆਪਾਂ ਜ਼ਿਕਰ ਕੁਝ ਦਿਨ ਪਹਿਲਾਂ ਕੀਤਾ ਸੀਗਾ ਕਿ ਜਿਹੜੇ ਪੰਜਾਬੀ ਨੇ ਇਹਦੇ ਵਾਸਤੇ ਸੰਘਰਸ਼ ਕਰਨ ਦੇ ਵਾਸਤੇ ਤਿਆਰ ਰਹਿਣ। ਬਿਲਕੁਲ ਜੀ, ਹੁਣ ਉਧਰ ਨੂੰ ਤੋੜ ਦਿੱਤੇ ਜਾਣਗੇ ਕਿਉਂਕਿ ਵੋਟਾਂ ਵੀ ਅੱਗੇ ਆਉਣੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਹਰਿਆਣੇ ਦੇ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਦੀ ਮੰਗ ਕਰ ਰਹੀਆਂ। ਜੇ ਆਪਾਂ ਪੁਰਾਣੇ ਇਤਿਹਾਸ ਤੇ ਜਾਈਏ ਤਾਂ ਜਿਹੜੀਆਂ ਖੇਤਰੀ ਪਾਰਟੀਆਂ ਨੇ, ਰੀਜਨਲ ਪਾਰਟੀਜ਼ ਜਿਹੜੀਆਂ ਨੇ, ਉਹ ਰਾਸ਼ਟਰਪਤੀ ਦੇ ਜਿਹੜਾ ਰਾਜ ਲਾਉਂਦਾ, ਜਿਹੜੀ ਧਾਰਾ 356 ਜਿਹਦੇ ਤਹਿਤ ਇਹ ਰਾਜ ਲੱਗਦਾ, ਉਹਦਾ ਵਿਰੋਧ ਜਿਹੜਾ ਜੀ ਉਹ ਕਰਦੀਆਂ ਰਹੀਆਂ ਨੇ ਹੁਣ ਤੱਕ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਇਹਦਾ ਮਿਸਯੂਜ਼ ਕਰਦੀ ਹੈ, ਇਹਦੀ ਦੁਰਵਰਤੋਂ ਜਿਹੜੀ ਹੈ ਜੀ ਉਹ ਕਰਦੀ ਹੈ। ਪਰ ਜਿਹੜੀਆਂ ਹਰਿਆਣੇ ਦੀਆਂ ਵਿਰੋਧੀ ਪਾਰਟੀਆਂ ਨੇ ਜੀ, ਉਹਨਾਂ ਨੇ ਹਰਿਆਣਾ ਵਿਧਾਨ ਸਭਾ ਦੇ ਵਿੱਚ ਇਹ ਮੰਗ ਜਿਹੜੀ ਹੈ ਜੀ ਇਹ ਕੀਤੀ ਆ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਜੀ ਉਹ ਲਾਗੂ ਕੀਤਾ ਜਾਵੇ। ਇਹ ਕਿਸੇ ਹੋਰ ਪਾਰਟੀ ਨੇ ਨਹੀਂ, ਇੱਕ ਤਾਂ ਕਾਂਗਰਸ ਨੇ ਤੇ ਦੂਸਰੀ ਇਨੈਲੋ ਜਿਹੜੀ ਇੰਡੀਅਨ ਨੈਸ਼ਨਲ ਲੋਕ ਦਲ ਹੈ, ਜਿਹੜੇ ਬਾਦਲ ਪਰਿਵਾਰ ਦੇ ਨੇੜਲੇ ਨੇ ਜੀ, ਚੌਟਾਲਾ ਪਰਿਵਾਰ ਦੀ ਪਾਰਟੀ ਹੈ, ਉਹਨਾਂ ਦੇ ਵੱਲੋਂ ਇਹਦੇ ਸਬੰਧ ਦੇ ਵਿੱਚ ਜਿਹੜਾ ਜੀ ਇਹ ਗੱਲ ਆਖੀ ਗਈ ਹੈ। ਇਹ ਕਿਹਾ ਗਿਆ ਜੀ ਕਿ ਪੰਜਾਬ ਵਿਧਾਨ ਸਭਾ ਜਿਹੜੀ ਹੈ ਜੀ ਉਹਨੇ ਜਿਹੜਾ ਸੰਘੀ ਢਾਂਚਾ ਹੈ ਉਹਦੇ ਉੱਤੇ ਹਮਲਾ ਜਿਹੜਾ ਉਹ ਕੀਤਾ, ਜਿਹਦੇ ਕਰਕੇ ਇਹ ਸਰਕਾਰ ਬਰਖਾਸਤ ਕਰ ਦੇਣੀ ਚਾਹੀਦੀ ਹੈ ਤੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਜੀ ਉਹ ਲਾਗੂ ਕੀਤਾ ਜਾਣਾ ਚਾਹੀਦਾ। ਹਰਿਆਣਾ ਵਿਧਾਨ ਸਭਾ ਦੇ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਦੇ ਉੱਤੇ ਜਿਹੜਾ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਮਤਾ, ਉਹਦੀ ਨਿਖੇਧੀ ਜਿਹੜੀ ਆ ਉਹ ਕੀਤੀ ਗਈ ਆ ਔਰ ਇਹ ਕਿਹਾ ਗਿਆ ਜੀ ਕਿ ਸਾਰਾ ਮਾਮਲਾ ਅਸੀਂ ਸੁਪਰੀਮ ਕੋਰਟ ਦੇ ਧਿਆਨ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ। ਮੁੱਖ ਮੰਤਰੀ ਹਰਿਆਣੇ ਨੇ ਇਹ ਗੱਲ ਆਖੀ ਹੈ ਜੀ ਕਿ ਲਿੰਕ ਨਹਿਰ ਦੇ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਨੇ ਜਦੋਂ ਸਟੇਟਸ ਕੋ ਦੇ ਜਿਹੜੇ ਉਹ ਹੁਕਮ ਦਿੱਤੇ ਨੇ, ਪਰ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਇਹਨਾਂ ਸਟੇਟਸ ਕੋ ਦੇ ਹੁਕਮਾਂ ਨੂੰ ਵੀ ਜਿਹੜਾ ਜੀ ਉਹ ਮੰਨਣ ਤੋਂ ਇਨਕਾਰੀ ਹੈ। ਹੱਥ ਪੈਰ ਜਿਹੜੇ ਆ ਜੀ ਉਹ ਹਰਿਆਣੇ ਦੀਆਂ ਜਿਹੜੀਆਂ ਪਾਰਟੀਆਂ ਨੇ, ਹਰਿਆਣੇ ਦੀ ਸਰਕਾਰ ਜਿਹੜੀ ਆ ਉਹ ਮਾਰ ਰਹੀ ਹੈ ਇਸ ਮਸਲੇ ਦੇ ਉੱਤੇ, ਕਦੀ ਉਹ ਸੈਂਟਰ ਕੋਲੇ, ਕਦੇ ਉਹ ਸੁਪਰੀਮ ਕੋਰਟ ਦੇ ਕੋਲੇ। ਪਰ ਮਤੇ ਤੋਂ ਬਾਅਦ ਦੂਜਾ
ਦੂਜੇ ਤੋਂ ਬਾਅਦ ਤੀਜਾ, ਜੋ ਕੁਝ ਪੰਜਾਬ ਵਿਧਾਨ ਸਭਾ ਦੇ ਵਿੱਚ ਵਾਪਰ ਰਿਹਾ ਉਹਦਾ ਅਸਰ ਹਰਿਆਣੇ ਦੀ ਵਿਧਾਨ ਸਭਾ ਦੇ ਉੱਤੇ ਸਪਸ਼ਟ ਰੂਪ ਦੇ ਵਿੱਚ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ। ਜਿਹੜੇ ਇਹਨਾਂ ਸਭ ਕੁਝ ਨੂੰ ਨੇੜਿਓਂ ਵੇਖਣ ਵਾਲੇ ਨੇ ਉਹ ਇਹਨੂੰ ਤਮਾਸ਼ਾ ਇਸ ਕਰਕੇ ਕਰਾਰ ਜਿਹੜਾ ਜੀ ਉਹ ਦੇ ਰਹੇ ਨੇ ਕਿ ਦੋਨੋਂ ਸੂਬੇ ਇਹੋ ਜਿਹੇ ਨੇ ਜਿਹੜੇ ਇਸ ਵੇਲੇ ਗੰਭੀਰ ਅਸਲ ਮੁੱਦੇ ਨੇ, ਉਹ ਚਾਹੇ ਪੰਜਾਬ ਦੇ ਵਿੱਚ ਡਰੱਗ ਦਾ ਮੁੱਦਾ ਹੋਵੇ ਜਾਂ ਫਿਰ ਲੈਂਡ ਮਾਫੀਆ ਦਾ ਮੁੱਦਾ ਹੋਵੇ, ਉਹ ਤੇ ਉਧਰ ਹਰਿਆਣੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਾਟ ਅੰਦੋਲਨ ਦੇ ਦੌਰਾਨ ਹੋਇਆ ਉਜਾੜਾ ਜਿਹੜਾ ਸੀਗਾ ਤੇ ਹੋਇਆ ਖਿਲਵਾੜ ਹੈ, ਉਹਨਾਂ ਦੋਵੇਂ ਜਿਹੜੇ ਨੇ ਜੀ ਇਹ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਵਿੱਚ ਸਫਲ ਹੋਏ ਨੇ ਜੀ। ਬਿਲਕੁਲ ਜੀ, ਜੋ ਉੱਥੇ ਘਿਨਾਉਣੀਆਂ ਹਰਕਤਾਂ ਹੋਈਆਂ ਉਸ ਦਾ ਤੇ ਕੋਈ ਨਾਂ ਵੀ ਨਹੀਂ ਲੈ ਰਿਹਾ। ਤੇ ਅੱਗੇ ਆਪਾਂ ਨਹਿਰ ਦੀ ਫਿਰ ਗੱਲ ਇਹ ਕਿ ਨਹਿਰ ਵਿੱਚੋਂ ਅਕਾਲੀ ਤੇ ਮਸ਼ੀਨਾਂ ਗਾਇਬ। ਇਹਦੇ ਸੰਬੰਧੀ ਬੜਾ ਕੁਝ ਨਵਾਂ ਜਿਹੜਾ ਜੀ ਉਹ ਆ ਰਿਹਾ। ਜਿਹੜੇ JCB ਮਸ਼ੀਨਾਂ ਦੇ ਓਨਰਸ ਨੇ ਉਹ ਕਹਿੰਦੇ ਆ ਕਿ ਸਾਡੇ ਕੋਲੋਂ ਜ਼ਬਰਦਸਤੀ ਜਿਹੜੀਆਂ ਸੀਗੀਆਂ ਇਹ ਮਸ਼ੀਨਾਂ ਖੋਹੀਆਂ ਗਈਆਂ। ਪਟਿਆਲੇ ਡਿਸਟ੍ਰਿਕਟ ਦੇ ਵਿੱਚ ਤਾਂ ਕੁਝ ਜਿਹੜੇ ਲੋਕ ਨੇ ਉਹ ਸਾਹਮਣੇ ਆਏ ਨੇ ਕਿ JCB ਮਸ਼ੀਨ ਦਾ ਜਿਹੜਾ ਮਾਲਕ ਆ ਉਹਨੂੰ ਚਪੇੜਾਂ ਤੱਕ ਮਾਰੀਆਂ ਗਈਆਂ ਕਿਉਂਕਿ ਉਹਨੇ ਨਾ ਕਰਤੀ ਸੀਗੀ JCB ਮਸ਼ੀਨ ਦੇਣ ਤੋਂ। ਉਹਨੂੰ ਥਾਣੇ 'ਚ ਡੱਕਤਾ। ਉਹਨੇ ਜਦੋਂ ਇਹ ਗੱਲ ਕਹੀ ਕਿ ਉਹ ਸੁਸਾਈਡ ਕਰ ਲੂਗਾ, ਉਹ ਆਤਮ ਹੱਤਿਆ ਕਰ ਲੂਗਾ, ਫਿਰ ਡਰਦਿਆਂ ਜਿਹੜਾ ਸੀਗਾ ਜੀ ਉਹਨੂੰ ਛੱਡਿਆ ਗਿਆ। ਜ਼ਬਰਦਸਤੀ ਜਿਹੜੀਆਂ ਸੀਗੀਆਂ ਜੀ ਇਹ ਖੋਹ ਕੇ ਮਸ਼ੀਨਾਂ ਉੱਤੇ ਲਾਈਆਂ ਗਈਆਂ ਸੀਗੀਆਂ। ਔਰ ਹੁਣ ਜਦੋਂ ਸੁਪਰੀਮ ਕੋਰਟ ਦੇ ਹੁਕਮ ਆਏ ਨੇ ਤਾਂ ਇਹ ਬਿਲਕੁਲ ਜਿਹੜੇ ਜੀ ਉਹ ਗਾਇਬ ਹੋ ਗਏ। ਅਕਾਲੀ ਨੇਤਾ ਪਟਿਆਲੇ ਦੇ ਮੇਅਰ ਜਿਹੜੇ ਨੇ ਉਹ ਮਸ਼ੀਨ ਚਲਾ ਰਹੇ ਸੀਗੇ। ਮਾਲਵਾ ਜ਼ੋਨ ਦਾ ਜਿਹੜਾ ਯੂਥ ਅਕਾਲੀ ਦਲ ਦਾ ਪ੍ਰਧਾਨ ਹੈ ਜੀ ਉਹ ਅਗਵਾਈ ਕਰ ਰਿਹਾ ਸੀਗਾ ਸਭ ਕਾਸੇ ਦੀ। ਹੁਣ ਨਾ ਮਸ਼ੀਨਾਂ ਦਿਖ ਰਹੀਆਂ ਨੇ ਉੱਥੇ, ਨਾ ਜਿਹੜੇ ਇਹ ਅਕਾਲੀ ਆਗੂ ਨੇ ਉਹ ਦਿਖ ਰਹੇ ਨੇ। ਖਾਨਾ ਪੂਰਤੀ ਦੇ ਵਾਸਤੇ ਉੱਥੇ ਬੋਰਡ ਜਿਹੜੇ ਨੇ ਜੀ ਉਹ ਲਗਾ ਦਿੱਤੇ ਗਏ ਨੇ। ਸੁੰਨ ਜਿਹੜੀ ਹੈ ਜੀ ਇਸ ਵੇਲੇ ਪਸਰੀ ਹੋਈ ਉੱਥੇ ਨਜ਼ਰ ਆ ਰਹੀ ਹੈ। ਕੋਈ ਮਸ਼ੀਨ ਜਿਹੜੀ ਹੈ ਜੀ ਉਹ ਨਹੀਂ ਚੱਲ ਰਹੀ। ਹਾਂ, ਸਵਾਲਾਂ ਦੇ ਸਵਾਲ ਜਿਹੜੇ ਉਹ ਜ਼ਰੂਰ ਖੜੇ ਨੇ ਕਿ ਇਹਦੇ ਪਿੱਛੇ ਅਸਲ ਦੇ ਵਿੱਚ ਮਕਸਦ ਜਿਹੜਾ ਉਹ ਕੀ ਸੀਗਾ। ਇੱਕ ਦੂਸਰਾ ਕਿ ਜਿਹੜੀ ਉੱਥੋਂ ਮਣਾ ਮੂਹੀ ਲੱਕੜ ਜਿਹੜੀ ਆ ਜੀ ਉਹ ਵੱਢੀ ਗਈ ਆ, ਉਹ ਚੁੱਕੀ ਗਈ ਆ, ਉਹ ਕਿੱਥੇ ਗਈ। ਇੱਕ ਜਿਹੜਾ ਅਕਾਲੀ ਆਗੂ ਆ ਜੀ ਉਹਦੇ ਦਬਸ਼ ਦਿੰਦੀ ਹੋਈ ਜਿਹੜੀ ਪੁਲਿਸ ਸੀ ਉਹਦੇ ਘਰ ਤੱਕ ਪਹੁੰਚ ਗਈ ਜਿੱਥੇ ਕਈ ਟਰਾਲੀਆਂ ਜਿਹੜੀਆਂ ਉਹ ਲੱਕੜ ਦੀਆਂ ਲਾਈਆਂ ਗਈਆਂ ਸੀ। ਚੰਗੀ ਲੱਕੜ ਜਿਹੜੀ ਆ ਜੀ ਚੰਗੇ ਆਗੂ ਜਿਹੜੇ ਉਹ ਲੈ ਕੇ ਟਿੱਬ ਗਏ ਆਪੋ ਆਪਣੇ ਘਰਾਂ ਦੇ ਵਿੱਚ। ਉਹਨਾਂ ਨੇ ਲੱਕੜ ਜਿਹੜੀ ਸਟੋਰ ਕਰ ਲਈ। ਲੱਕੜ ਤਾਂ ਲੱਭ ਗਈ ਕਿੱਥੇ ਪਈ ਆ, ਪਰ ਪੁਲਿਸ ਦੀ ਜ਼ਰੂਰਤ ਨਹੀਂ ਆ ਜੀ ਕਿ ਇਸ ਮਾਮਲੇ ਦੇ ਵਿੱਚ ਉਹ ਕਿਸੇ ਬੰਦੇ ਨੂੰ ਪੁੱਛਗਿੱਛ ਕਰ ਸਕੇ, ਕਿਸੇ ਬੰਦੇ ਨੂੰ ਜਿਹੜਾ ਜੀ ਉਹ ਫੜ ਸਕੇ, ਕਿਉਂਕਿ ਜਿਨ੍ਹਾਂ ਘਰਾਂ ਦੇ ਵਿੱਚ ਲੱਕੜ ਪਈ ਆ ਉਹ ਵੱਡੇ ਲੋਕ ਨੇ, ਸੱਤਾ ਉਹਨਾਂ ਦੇ ਹੱਥਾਂ ਦੇ ਵਿੱਚ ਹੈ ਤੇ ਕਿਹੜਾ ਪੁਲਿਸ ਵਾਲਾ ਪੰਗਾ ਲੈਂਦਾ ਜੀ ਕਿਸੇ ਸੱਤਾਧਾਰੀ ਦੇ ਨਾਲ। ਬਿਲਕੁਲ ਨਹੀਂ ਜੀ, ਬਿਲਕੁਲ ਜੋ ਸਿਸਟਮ ਚੱਲ ਰਿਹਾ ਆ। ਤੇ ਅੱਗੇ ਆਪਾਂ ਰਾਹੁਲ ਗਾਂਧੀ ਦੀ ਗੱਲ ਕਰੀਏ ਕਿ ਰਾਹੁਲ ਗਾਂਧੀ ਪੰਜਾਬ ਆਏ ਪਰ ਜਿਹੜੇ ਭਖਦੇ ਮਸਲੇ ਆ ਇਸ ਵੇਲੇ ਪਾਣੀਆਂ ਦੇ ਆ ਉਦਾਂ ਹੀ ਸੁੱਚੇ ਮੂੰਹ ਹੀ ਮੁੜ ਗਏ। ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਇਸ ਸਮਾਗਮ ਦੇ ਵਿੱਚ ਸੀਗੇ ਜੀ। ਐਕਚੁਅਲੀ ਇੱਕ ਜਿਹੜੀ ਫਿਲਮ ਬਣਾਈ ਗਈ ਹੈ ਜੀ, ਦਸਤਾਵੇਜ਼ੀ ਫਿਲਮ ਹੈ ਇਹ, ਔਰ ਇਹ ਇਸ ਫਿਲਮ ਨੂੰ ਰਿਲੀਜ਼ ਕਰਨ ਦੇ ਸੰਬੰਧ ਦੇ ਵਿੱਚ ਆਏ ਸਨ। ਫੇਡਿੰਗ ਗਲੋਰੀ ਨਾਂ ਦੀ ਇਹ ਫਿਲਮ ਹੈ ਜੀ। ਪੰਜਾਬ ਦੇ ਵਿੱਚ ਫੈਲਿਆ ਜਿਹੜਾ ਨਸ਼ਿਆਂ ਦਾ ਜਾਲ ਹੈ ਉਹਦੇ ਉੱਤੇ ਉਹਨਾਂ ਨੇ ਇਹ ਫਿਲਮ ਜਿਹੜੀ ਹੈ ਜੀ ਇਹ ਬਣਾਈ ਆ। ਰਾਹੁਲ ਗਾਂਧੀ ਹੋਰਾਂ ਨੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਜਿਹੜੀ ਆਖੀ ਕਿ ਜਦੋਂ ਉਹਨਾਂ ਨੇ ਇਹ ਕੁਝ ਸਾਲ ਪਹਿਲਾਂ ਮਸਲਾ ਚੁੱਕਿਆ ਸੀਗਾ 4 ਸਾਲ ਪਹਿਲਾਂ, ਤੇ ਜਿਹੜੇ ਰਾਜ ਕਰ ਰਹੀ ਪਾਰਟੀ ਹੈ ਜੀ ਉਹ ਸਾਰੀ ਉਹਨਾਂ ਦੇ ਮਗਰ ਪੈ ਗਈ ਸੀਗੀ ਕਿ ਰਾਹੁਲ ਗਾਂਧੀ ਬਦਨਾਮ ਕਰਦਾ ਹੈ ਪੰਜਾਬ ਨੂੰ। ਉਹਨਾਂ ਕਿਹਾ ਕਿ ਅੱਜ ਜਿਹੜੀ ਸਭ ਦੇ ਸਾਹਮਣੇ ਕਹਾਣੀ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਉਹ ਕੀ ਬਣੇ ਹੋਏ ਨੇ। ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜਾ ਜੀ ਸਿਆਸਤਦਾਨ, ਪੁਲਿਸ ਤੇ ਸਮਗਲਰ ਜਿਹੜੇ ਨੇ, ਜਿਹੜਾ ਇਹਨਾਂ ਦਾ ਗੱਠਜੋੜ ਆ ਇਹਨੂੰ ਤੋੜਨਾ ਪਊਗਾ। ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੁੱਖ ਮੰਤਰੀ ਇੱਥੇ ਐਲਾਨਿਆ। ਇਹ ਗੱਲ ਆਖੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸੰਬੋਧਨ ਹੋ ਕੇ ਕਿ ਜਦੋਂ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਬਣੇ ਤਾਂ ਇਹ ਗੱਠਜੋੜ ਜਿਹੜਾ ਤੁਹਾਨੂੰ ਤੋੜਨਾ ਪਊਗਾ ਤੇ ਪਹਿਲ ਦੇ ਆਧਾਰ ਦੇ ਉੱਤੇ ਇਹਦੇ ਉੱਤੇ ਕੰਮ ਜਿਹੜਾ ਜੀ ਉਹ ਕਰਨਾ ਪਊਗਾ। ਪਿਛਲੇ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਨੂੰ ਘੇਰਨ ਦਾ ਯਤਨ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਹੋਰੀ ਕਿ ਉਹ ਬਿਆਨ ਦੇਵੇ ਪੰਜਾਬ ਦੇ ਮੁੱਦੇ ਦੇ ਉੱਤੇ, ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ। ਜਦੋਂ ਬਿਆਨ ਦੇ ਦਿੱਤਾ ਤੇ ਅੱਗੋਂ ਇਹ ਕਿਹਾ ਜੀ ਹੁਣ ਐਪਲੀਕੇਸ਼ਨ ਵਾਪਸ ਲਓ ਜਿਹੜੀ ਸੁਪਰੀਮ ਕੋਰਟ 'ਚ ਪਾਈ ਹੈ। ਪਰ ਇਸ ਮੁੱਦੇ ਦੀ ਗੱਲ ਅੰਮ੍ਰਿਤਸਰ ਦੇ ਪੂਰੇ ਸਮਾਗਮ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੰਬੋਧਨ ਕੀਤਾ ਸਮਾਗਮ ਨੂੰ, ਉਹਨਾਂ ਨੇ ਕੋਈ ਗੱਲ ਪਾਣੀਆਂ ਦੀ ਨਹੀਂ ਕੀਤੀ। ਨਾ ਰਾਹੁਲ ਗਾਂਧੀ ਹੋਰਾਂ ਤੋਂ ਕੋਈ ਜਿਹੜਾ ਜੀ ਸਵਾਲ ਪੁੱਛਿਆ ਕਿ ਉਹਨਾਂ ਦਾ ਸਟੈਂਡ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਕੀ ਹੈ। ਸੋ ਇਹ ਜਿਹੜਾ ਨਾ ਜੀ ਸੁਹਿਰਦਤਾ ਜਿਹੜੀ ਆ ਪੰਜਾਬ ਪ੍ਰਤੀ, ਪੰਜਾਬ ਦੇ ਪਾਣੀਆਂ ਪ੍ਰਤੀ ਜਿਹੜੀ ਆ ਜੀ ਉਹ ਸਾਹਮਣੇ ਦਿਖਦੀ ਹੈ ਰਾਜਨੀਤਿਕਾਂ ਦੀ ਕਿ ਦੂਸਰਿਆਂ ਨੂੰ ਘੇਰਨ ਦੇ ਯਤਨਾਂ ਦੇ ਵਿੱਚ ਹੀ ਉਹ ਰਹਿੰਦੇ ਨੇ। ਜਦੋਂ ਆਪਣੇ ਉੱਤੇ ਆਉਂਦੀ ਹੈ ਜੀ ਉਦੋਂ ਸਪਸ਼ਟ ਸਟੈਂਡ ਜਿਹੜਾ ਜੀ ਉਹ ਕੁਛ ਨਹੀਂ ਦੱਸਦੇ। ਚੰਗਾ ਹੁੰਦਾ ਜੇਕਰ ਉੱਥੇ ਉਹ ਇਹ ਵੀ ਗੱਲ ਜਿਹੜੀ ਜੀ ਉਹ ਪੁੱਛ ਲੈਂਦੇ ਕਿ ਰਾਹੁਲ ਜੀ ਆਏ ਤਾਂ ਹੈਗੇ ਹੋ, ਇਹ ਵੀ ਦੱਸ ਦਿਓ ਕਿ ਤੁਹਾਡਾ ਸਟੈਂਡ ਜਿਹੜਾ ਜੀ, ਕਿਉਂਕਿ ਨੈਸ਼ਨਲ ਉਹ ਪਾਰਟੀ ਦੇ ਆਗੂ ਨੇ,
ਉਹਨਾਂ ਦਾ ਸਟੈਂਡ ਜਿਹੜਾ ਜੀ ਕੀ ਹੋਊਗਾ, ਜੋ ਕੁਝ ਹਰਿਆਣੇ ਦੇ ਨਾਲ ਹੋ ਰਿਹਾ, ਜੋ ਕੁਝ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਹੋ ਰਿਹਾ। ਪਰ ਇਹਦੇ ਸੰਬੰਧੀ ਉਹਨਾਂ ਨੇ ਬਿਲਕੁਲ ਚੁੱਪ ਹੀ ਗੱਲ ਧਾਰੀ ਰੱਖੀ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰੀਏ ਸਰਕਾਰੀ ਇਸ਼ਤਿਹਾਰਾਂ ਦੇ ਵਿੱਚ ਹੀ, ਤੇ ਉਸ ਦੇ ਵਿੱਚ ਜਿਹੜੇ ਵੱਡੇ ਆਗੂ ਉਹਨਾਂ ਦੀਆਂ ਫੋਟੋ ਲੱਗ ਸਕਣਗੀਆਂ। ਐਕਚੁਅਲੀ ਸੁਪਰੀਮ ਕੋਰਟ ਨੇ ਕੁਝ ਸਮਾਂ ਪਹਿਲਾਂ ਜਿਹੜਾ ਸੀਗਾ ਜੀ ਰੋਕ ਦਿੱਤਾ ਸੀਗਾ ਕਿ ਇਹਨਾਂ ਦੇ ਉੱਤੇ ਜਿਹੜੀਆਂ ਪਿਕਚਰਸ ਨੇ ਉਹ ਨਹੀਂ ਲੱਗ ਸਕਦੀਆਂ। ਕੁਝ ਉਹਨਾਂ ਨੇ ਇਹਦੇ ਵਿੱਚ ਛੋਟ ਦਿੱਤੀ ਸੀ, ਰਾਸ਼ਟਰਪਤੀ ਨੂੰ ਛੋਟ ਜਿਹੜੀ ਉਹ ਦਿੱਤੀ ਸੀਗੀ। ਪਰ ਸੁਪਰੀਮ ਕੋਰਟ ਨੇ ਅੱਜ ਇਸ ਮਾਮਲੇ ਦੇ ਉੱਤੇ ਥੋੜ੍ਹੀ ਜਿਹੀ ਢਿੱਲ ਜਿਹੜੀ ਆ ਜੀ ਉਹ ਦਿੱਤੀ ਆ। ਜਿਹੜੇ ਨੇਤਾ ਨੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਇਸ਼ਤਿਹਾਰਾਂ ਦੇ ਨਾਲ ਲੱਗ ਸਕਦੀਆਂ ਨੇ, ਪਰ ਇਹਦੇ ਉੱਤੇ ਕੁਝ ਰਿਸਟ੍ਰਿਕਸ਼ਨ ਜਿਹੜੀਆਂ ਨੇ ਉਹ ਉਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਮੁੱਖ ਮੰਤਰੀ ਕੇਂਦਰੀ ਤੇ ਜਿਹੜੇ ਰਾਜਾਂ ਦੇ ਮੰਤਰੀਆਂ ਤੋਂ ਇਲਾਵਾ ਰਾਜਪਾਲ ਵੀ ਇਸ਼ਤਿਹਾਰਾਂ ਦੇ ਉੱਤੇ ਫੋਟੋਆਂ ਛਪਵਾ ਕੇ ਆਨੰਦ ਮਾਣ ਸਕਦੇ ਆ, ਖੁਸ਼ ਹੋ ਸਕਦੇ ਆ। ਅਦਾਲਤ ਦੇ ਇਸ ਫੈਸਲੇ ਨੇ ਪ੍ਰਧਾਨ ਮੰਤਰੀ, ਕੇਂਦਰੀ ਵਜ਼ੀਰਾਂ, ਮੁੱਖ ਮੰਤਰੀਆਂ ਵਿਚਾਲੇ ਜਿਹੜਾ ਜੀ ਇੱਕ ਪਾੜਾ ਵੀ ਇੱਕ ਕਿਸਮ ਦੇ ਨਾਲ ਪਾਤਾ। ਜਿਹੜਾ ਬੈਂਚ ਸੀਗਾ ਜੀ 2 ਮੈਂਬਰੀ, ਉਹਦੇ ਇਸ ਸੰਬੰਧੀ ਹੁਕਮ ਜਿਹੜੇ ਜਾਰੀ ਕੀਤੇ ਆ ਕਿ ਕਿਸੇ ਵੀ ਸਰਕਾਰੀ ਇਸ਼ਤਿਹਾਰ ਦੇ ਉੱਤੇ ਪ੍ਰਧਾਨ ਮੰਤਰੀ, ਸੰਬੰਧਿਤ ਮੰਤਰੀ ਕਿਸੇ ਇੱਕ ਦੀ ਫੋਟੋ ਜਿਹੜੀ ਆ ਜੀ ਉਹ ਛਪ ਸਕਦੀ ਹੈ। ਸੂਬਿਆਂ ਦੇ ਵਿੱਚ ਵੀ ਜਾਂ ਤਾਂ ਜਿਹੜੇ ਸੰਬੰਧਿਤ ਵਿਭਾਗ ਦੇ ਮੰਤਰੀ ਨੇ ਉਹਨਾਂ ਦੀ ਫੋਟੋ ਲੱਗੂਗੀ ਜਾਂ ਮੁੱਖ ਮੰਤਰੀ ਦੀ। ਸੁਪਰੀਮ ਕੋਰਟ ਨੇ 13 ਮਈ 2015 ਨੂੰ ਇਹਨਾਂ ਇਸ਼ਤਿਹਾਰਾਂ ਦੇ ਉੱਤੇ ਜਿਹੜੇ ਜੀ ਰਾਜਸੀ ਆਗੂਆਂ ਦੀ ਤਸਵੀਰਾਂ ਦੇ ਉੱਤੇ ਪਾਬੰਦੀ ਲਾਤੀ ਸੀ ਕਿ ਲੋਕਾਂ ਦੇ ਪੈਸੇ ਨੇ, ਲੋਕਾਂ ਦੇ ਪੈਸੇ ਦੇ ਨਾਲ ਇਹ ਇਸ਼ਤਿਹਾਰ ਛਪਵਾਏ ਜਾਂਦੇ ਨੇ ਤੇ ਫੋਟੋਆਂ ਜਿਹੜੀਆਂ ਜੀ ਇਹ ਆਪਣੀਆਂ ਜਿਹੜੀਆਂ ਉਹ ਲਾ ਲੈਂਦੇ ਨੇ। ਤਾਂ ਇਹਦੇ ਸੰਬੰਧੀ ਜਿਹੜੇ ਇਹ ਸਾਰੇ ਇਕੱਠੇ ਹੋ ਕੇ ਗਏ ਸੀਗੇ ਸੁਪਰੀਮ ਕੋਰਟ ਦੇ ਵਿੱਚ, ਜਿਹਦੇ ਕਰਕੇ ਇਹ ਆਖਿਆ ਗਿਆ ਸੀਗਾ ਜੀ ਕਿ ਅਸੀਂ ਤਾਂ ਸੰਵਿਧਾਨਕ ਫਰਜ਼ ਜਿਹੜੇ ਆ ਜੀ ਉਹ ਨਿਭਾ ਰਹੇ ਆ। ਸੋ ਸੁਪਰੀਮ ਕੋਰਟ ਨੇ ਥੋੜ੍ਹੀ ਜਿਹੀ ਢਿੱਲ ਜਿਹੜੀ ਆ ਜੀ ਇਸ ਮਸਲੇ ਦੇ ਉੱਤੇ ਦਿੱਤੀ ਆ। ਤੇ ਗੱਲ ਉਹ ਹੁੰਦੀ ਨਾ ਜੀ, ਇੱਕ ਊਠ ਨੇ ਕਿਹਾ ਸੀਗਾ ਕਿ ਧੌਣ ਜਿਹੜੀ ਅੰਦਰ ਵਾਲ ਲੈਣ ਦੇ ਬਹਿਣ ਦੀ ਥਾਂ ਮੈਂ ਆਪੇ ਬਣਾ ਲੈਣੀ ਆ। ਜਦੋਂ ਇੰਨੀ ਕੁ ਮਿਲ ਗਈ ਤੇ ਬਾਕੀ ਜਿਹੜੀ ਆ ਉਹ ਆਪ ਹੀ ਲੈ ਲੈਣੀ ਆ ਇਹਨਾਂ ਨੇ। ਬਿਲਕੁਲ ਜੀ ਬਿਲਕੁਲ, ਸਾਰੀ ਅਖਬਾਰ ਹੀ ਮੰਨ ਲੈਣੀ ਆ। ਤੇ ਅੱਗੇ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਰਕਾਰ ਨੂੰ ਘੇਰਨ ਦੇ ਯਤਨ ਜਿਹੜਾ ਜੀ ਉਹ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ। ਕਿੰਨੀ ਘਿਰੀ ਆ ਇਹ ਜਿਹੜਾ ਜੀ ਸਵਾਲ ਹੀ ਆ, ਬਹੁਤਾ ਘਿਰੀ ਤਾਂ ਹੈ ਨਹੀਂ ਜੀ। ਜਿਹੜੀ ਜੋ ਕੁਝ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਹੋਇਆ ਉਸ ਮਸਲੇ ਨੂੰ ਜਿਹੜਾ ਜੀ ਕਾਫੀ ਉਭਾਰਿਆ ਗਿਆ ਕਿ ਕਿਵੇਂ ਉੱਥੇ ਘਟਨਾਵਾਂ ਵਾਪਰੀਆਂ ਨੇ। ਡਿਪਟੀ ਮੁੱਖ ਮੰਤਰੀ ਜਿਨ੍ਹਾਂ ਕੋਲੇ ਗ੍ਰਹਿ ਮੰਤਰਾਲਾ ਹੈ ਉਹਨਾਂ ਨੂੰ ਜਵਾਬ ਜਿਹੜਾ ਜੀ ਉਹ ਦੇਣਾ ਪਿਆ, ਔਰ ਇਹਦੇ ਸਬੰਧ ਦੇ ਵਿੱਚ ਉਹਨਾਂ ਨੇ DGP ਤੋਂ ਜਿਹੜੀ ਆ ਉਹ ਰਿਪੋਰਟ ਮੰਗੀ ਹੈ ਕਿ ਕੀ ਕੁਝ ਜਿਹੜਾ ਜੀ ਉੱਥੇ ਹੋਇਆ, ਜਿੱਥੇ 2 ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਇੱਕ ਜਿਹੜਾ ਬੱਚੀ ਦੇ ਉੱਤੇ ਤੇਜ਼ਾਬ ਪਾਇਆ ਗਿਆ, ਇੱਕ ਜਿਹੜਾ ਮਸਲਾ ਸੀਗਾ ਜਿਹਦੇ ਵਿੱਚ ਜਿਹੜੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਪਿਓ ਨੂੰ ਜਿਹੜੀ ਆ ਜੀ ਉਹ ਗੋਲੀ ਮਾਰੀ ਗਈ। ਇਹਦੇ ਸੰਬੰਧੀ ਆਖਿਆ ਗਿਆ ਜੀ ਕਿ ਰਿਪੋਰਟ ਜਿਹੜੀ ਆ ਉਹ ਛੇਤੀ ਲਈ ਜਾਊਗੀ। ਪੰਜਾਬ ਵਿਧਾਨ ਸਭਾ ਦੇ ਵਿੱਚ ਕਾਫੀ ਰੌਲਾ ਰੱਪਾ ਜਿਹੜਾ ਜੀ ਉਹ ਪੈਂਦਾ ਰਿਹਾ ਜੀ। ਜਿਹੜੇ ਬੈਂਸ ਭਰਾ ਸੀ ਉਹਨਾਂ ਨੇ ਵੀ ਬਾਦਲ ਸਰਕਾਰ ਨੂੰ ਰਗੜੇ ਜਿਹੜੇ ਜੀ ਉਹ ਕਾਫੀ ਲਾਏ। ਬਹੁਤਾ ਬੋਲਣ ਦਾ ਸਮਾਂ ਤਾਂ ਨਹੀਂ ਮਿਲਿਆ, ਪਰ ਫਿਰ ਵੀ ਉਹਨਾਂ ਨੇ ਰੇਤ ਮਾਫੀਏ ਵਾਲਾ, ਕੇਬਲ ਮਾਫੀਏ ਵਾਲਾ ਮੁੱਦਾ ਜਿਹੜਾ ਸੀਗਾ ਉਹ ਉਠਾਇਆ। ਔਰ ਜਿਹੜੇ ਆਬਾਦਕਾਰ ਕਿਸਾਨ ਨੇ ਉਹਨਾਂ ਨੂੰ ਰਾਹਤ ਦੇਣ ਦੇ ਵਾਸਤੇ ਇੱਕ ਸੋਧ ਬਿੱਲ ਜਿਹੜਾ ਜੀ ਉਹ ਵੀ ਪ੍ਰਵਾਨ ਇੱਥੇ ਕੀਤਾ ਗਿਆ। ਔਰ ਜਿਹੜਾ ਜੇ ਓਵਰਆਲ ਸਾਰੀ ਗੱਲ ਕਰਨੀ ਹੋਵੇ, ਨਿਚੋੜ ਕੱਢਣਾ ਹੋਵੇ, ਤਾਂ ਇਹਦੇ ਵਿੱਚੋਂ ਇੱਕ ਲਾਈਨ ਦੇ ਵਿੱਚ ਜਿਹੜਾ ਜਵਾਬ ਦਿੱਤਾ ਗਿਆ ਉਹ ਬਹੁਤ ਵੱਡੀ ਖਬਰ ਆ ਅਸਲ ਦੇ ਵਿੱਚ। ਜਿਹੜੇ ਸੁਜੀਤ ਕੁਮਾਰ ਜਿਆਣੀ ਨੇ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜਿਹੜੇ ਸਰਕਾਰੀ ਰੂਪ ਦੇ ਵਿੱਚ ਨਸ਼ਾ ਛਡਾਊ ਸੈਂਟਰ ਖੋਲ੍ਹੇ ਗਏ ਨੇ ਉਹਨਾਂ ਦੇ ਵਿੱਚ ਘੱਟ ਮਰੀਜ਼ ਆਉਂਦੇ ਨੇ, ਇਹਦੇ ਕਾਰਨ ਕੀ ਆ। ਜਿਆਣੀ ਸਾਹਿਬ ਨੇ ਕਮਾਲ ਦਾ ਜਵਾਬ ਦਿੱਤਾ ਜੀ, ਕਹਿੰਦੇ ਹੁਣ ਨਸ਼ੇੜੀ ਹੈ ਨਹੀਂ ਗੇ ਪੰਜਾਬ ਦੇ ਵਿੱਚ ਤੇ ਅਸੀਂ ਕਿੱਥੋਂ ਲਿਆਈਏ ਜੀ, ਤਾਂ ਕਰਕੇ ਉਹ ਆ ਹੀ ਨਹੀਂ ਰਹੇ ਕਿਉਂਕਿ ਨਸ਼ਾ ਮੁੱਕ ਗਿਆ ਪੰਜਾਬ 'ਚ। ਜੀ ਜੀ ਬਿਲਕੁਲ, ਇਹਨਾਂ ਦੇ ਸੁਪਨਿਆਂ ਦੇ ਵਿੱਚ। ਤੇ ਅੱਗੇ ਗੱਲ ਕਰਦੇ ਜੀ ਜਾਟ ਅੰਦੋਲਨ ਦੀ, ਤੇ ਉਹਨਾਂ ਨੇ 31 ਮਾਰਚ ਤੱਕ ਆਪਣਾ ਅੰਦੋਲਨ ਮੁਲਤਵੀ ਕੀਤਾ। ਇਹ ਥੋੜ੍ਹੀ ਜਿਹੀ ਕੁਝ ਦਿਨਾਂ ਦੇ ਵਾਸਤੇ ਤੁਸੀਂ ਕਹਿ ਲਓ ਜੀ ਰਾਹਤ ਦੀ ਜਿਹੜੀ ਉਹ ਖਬਰ ਹੈ, ਕਿਉਂਕਿ ਬਹੁਤ ਸਾਰੇ ਲੋਕ ਉਹ ਪੁੱਛਦੇ ਨੇ ਜਿਹੜੇ ਆ ਰਹੇ ਨੇ ਇੱਧਰ ਨੂੰ ਜਾਂ ਫਿਰ ਜਿਨ੍ਹਾਂ ਨੇ ਇੱਧਰੋਂ ਜਾਣਾ ਹੈ ਕਿ ਕੀ ਬਣੂਗਾ ਨੈਸ਼ਨਲ ਹਾਈਵੇ ਨੰਬਰ 1 ਦਾ ਜੀ। ਲੋਕਾਂ ਦੇ ਵਿੱਚ ਬਹੁਤ ਵੱਡਾ ਸਹਿਮ ਹੈ ਜੀ, NRIs ਦੇ ਵਿੱਚ ਖਾਸ ਤੌਰ ਦੇ ਉੱਤੇ ਸਹਿਮ ਹੈ, ਕਿਉਂਕਿ ਜੋ ਕੁਝ ਹੋਇਆ ਜਾਟ ਅੰਦੋਲਨ ਦੇ ਦੌਰਾਨ ਮੂਰਥਲ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹ ਲੋਕਾਂ ਨੂੰ ਭੁੱਲੀਆਂ ਨਹੀਂ। ਵੱਖਰੀ ਗੱਲ ਹੈ ਕਿ ਸਰਕਾਰ ਜਿਹੜੀ ਹੈ ਹਰਿਆਣੇ ਦੀ ਉਹ ਮੰਨਦੀ ਹੋਈ ਨਹੀਂ ਕਿ ਉੱਥੇ ਕੁਝ ਜਿਹੜਾ ਜੀ ਉਹ ਹੋਇਆ। ਤੋ ਇਹ ਮਾਮਲਾ ਜਿਹੜਾ ਜੀ NRIs ਦੇ ਵਿੱਚ ਤਾਂ ਬਹੁਤ ਚਰਚਿਤ ਹੈ। ਔਰ ਇਹ ਵੀ ਹੈ ਕਿ ਪ੍ਰੈਸ਼ਰ ਜਾਂ ਜਿਹੜਾ ਬਿਲਡ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਚੰਡੀਗੜ੍ਹ ਜਿਹੜਾ ਏਅਰਪੋਰਟ ਹੈ ਉਹ ਚੱਲੇ ਔਰ ਉੱਥੇ ਫਲਾਈਟਾਂ ਜਿਹੜੀਆਂ ਦੀ ਉਹ ਸ਼ੁਰੂ ਹੋਣ। ਆਈ ਥਿੰਕ ਇਹ ਮਸਲਾ ਛੱਡਣਾ ਨਹੀਂ ਚਾਹੀਦਾ, ਸਭ ਨੂੰ ਤਕੜੇ ਹੋ ਕੇ ਜਿਹੜਾ ਜੀ ਉਹ ਲੱਗੇ ਰਹਿਣਾ ਚਾਹੀਦਾ। ਜਾਟ ਅੰਦੋਲਨ ਖਤਮ ਨਹੀਂ ਹੋਇਆ, ਮੁਲਤਵੀ ਕੀਤਾ ਗਿਆ।
31 ਮਾਰਚ ਤੱਕ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਹਰਿਆਣੇ ਦੀ ਸਰਕਾਰ ਨੂੰ ਕਿ ਉਹ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਪਾਸ ਕਰੇ ਜਾਟ ਰਾਖਵਾਂਕਰਨ ਅੰਦੋਲਨ। ਔਰ ਇਹਦੇ ਨਾਲ ਇਹ ਵੀ ਆਖਿਆ ਗਿਆ ਜੀ ਕਿ ਜੇ 31 ਤੱਕ ਉਹ ਪਾਸ ਨਹੀਂ ਕਰਦੇ ਤਾਂ 3 ਤਰੀਕ ਤੋਂ 3 ਅਪ੍ਰੈਲ ਤੋਂ ਜਿਹੜਾ ਜੀ ਦੁਬਾਰਾ ਤੋਂ ਫਿਰ ਜਾਟ ਜਿਹੜੇ ਨੇ ਉਹ ਅੰਦੋਲਨ ਕਰਨਗੇ ਜੀ। ਇਹ ਪਤਾ ਲੱਗਾ ਜੀ ਕਿ ਹੁਣ ਤੱਕ 2000 ਦੇ ਕਰੀਬ ਜਿਹੜੇ ਕੇਸ ਨੇ ਉਹ ਦਰਜ ਕੀਤੇ ਜਾ ਚੁੱਕੇ ਨੇ ਔਰ ਗ੍ਰਿਫਤਾਰੀਆਂ ਵੀ ਇਹਦੇ ਸਬੰਧ ਦੇ ਵਿੱਚ ਜਿਹੜੀਆਂ ਉਹ ਹੋਈਆਂ ਨੇ। ਜਿਹੜੀ ਜਾਟ ਨੇ ਜੀ ਉਹ ਕਹਿੰਦੇ ਨੇ ਕਿ ਲੋਕਾਂ ਨੂੰ ਛੱਡੋ, ਜਿਹੜੇ ਤੁਸੀਂ ਅੰਦੋਲਨ ਦੇ ਦੌਰਾਨ ਗ੍ਰਿਫਤਾਰ ਕੀਤੇ ਨੇ। ਸਰਕਾਰ ਦਾ ਇਹ ਕਹਿਣਾ ਕਿ ਬਿਨਾਂ ਸਬੂਤਾਂ ਤੋਂ ਇਹ ਗ੍ਰਿਫਤਾਰੀਆਂ ਨਹੀਂ ਕੀਤੀਆਂ, ਬਿਨਾਂ ਸਬੂਤਾਂ ਤੋਂ ਇਹ ਜਿਹੜੇ ਕੇਸ ਨੇ ਦਰਜ ਨਹੀਂ ਕੀਤੇ ਗਏ, ਇਸ ਕਰਕੇ ਕਿਸੇ ਨੂੰ ਛੱਡਣ ਦਾ ਜਿਹੜਾ ਜੀ ਉਹ ਸਵਾਲ ਪੈਦਾ ਨਹੀਂ ਹੁੰਦਾ। ਪਰ ਜਦੋਂ ਛੱਡੇ ਜਾਣੇ ਨੇ ਉਦੋਂ ਕਿਸੇ ਨੇ ਦੱਸਣੇ ਵੀ ਨਹੀਂ, ਉਦੋਂ ਚੁੱਪ ਕਰਕੇ ਜਿਹੜੇ ਆ ਜੀ ਇਹ ਛੱਡ ਦੇਣੇ ਨੇ, ਕਿਉਂਕਿ ਜਿਸ ਕਿਸਮ ਦੇ ਨਾਲ ਸਰਕਾਰੀ ਸ਼ੈ ਇਹਨੂੰ ਸਭ ਕਾਸੇ ਨੂੰ ਦਿਸ ਰਹੀ ਹੈ ਉਹਦੇ 'ਚੋਂ ਲੱਗਦਾ ਨੀਗਾ ਜੀ ਕਿ ਇਹਦੇ ਸੰਬੰਧ ਦੇ ਵਿੱਚ ਕੋਈ ਬਹੁਤ ਵੱਡਾ ਇਨਸਾਫ ਜਿਹੜਾ ਉਹ ਮਿਲ ਜਾਊਗਾ ਜੀ। ਜੀ ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਜੀ ਕਿਰਨ ਬੇਦੀ ਦੀ, ਜਿਸ ਨੇ ਸਿਆਸਤ ਵਿੱਚ ਆ ਕੇ ਦੇਖਿਆ ਆ ਪਰ ਹਾਰ ਖਾਧੀ ਹੈ, ਉਸ ਵਿੱਚ ਉਸਨੇ ਸਿਆਸਤ ਤੋਂ ਤੋਬਾ ਕੀਤੀ। ਹੁਣ ਪਤਾ ਨਹੀਂ ਜੀ ਪੱਕੀ ਤੋਬਾ ਕੀਤੀ ਆ ਜਾਂ ਟੈਂਪਰੇਰੀ, ਪਰ ਇੰਨਾ ਜ਼ਰੂਰ ਹੈ ਜੀ ਕਿ ਉਹਨੇ ਇਹ ਗੱਲ ਆਖੀ ਹੈ ਕਿ ਜਿਹੜੀ ਜੀ ਉਹਨੇ ਸਿਆਸਤ ਦੇ ਉਹਦੇ ਵੱਸ ਦਾ ਰੋਗ ਜਿਹੜਾ ਜੀ ਉਹ ਨਹੀਂ ਹੈਗਾ। ਭਾਰਤੀ ਜਨਤਾ ਪਾਰਟੀ ਦੀਆਂ ਗਤੀਵਿਧੀਆਂ ਤੋਂ ਪਿਛਲੇ ਲੰਮੇ ਦਿਨਾਂ ਤੋਂ ਜੀ ਉਹ ਗਾਇਬ ਨੇ। ਸਾਬਕਾ ਜਿਹੜੇ ਜੀ IAS ਨੇ ਔਰ ਵਿਧਾਨ ਸਭਾ ਚੋਣਾਂ ਦੇ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰ ਰਹੀ ਸੀ ਜੀ। ਹੁਣ ਉਹਨਾਂ ਨੇ ਹੱਥ ਜਿਹੜੇ ਹਨ ਜੀ ਉਹ ਖੜੇ ਕਰ ਦਿੱਤੇ ਆ। ਸ਼ਾਇਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਜੀ ਕਿ ਇੱਕ ਤਾਂ ਜਿਹੜੇ ਲਿਖੇ ਲਿਖਾਏ ਘੜੇ ਘੜਾਏ ਬਿਆਨ ਹੁੰਦੇ ਨੇ ਉਹ ਦੇਣ ਦੇ ਵਿੱਚ ਤੇ ਸਾਹਮਣੇ ਜਿਹੜਾ ਜੀ ਬਿਆਨ ਦੇਣ ਦੇ ਵਿੱਚ ਰਿਐਲਿਟੀ ਜਿਹੜਾ ਉਹ ਦੱਸਣ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਹੈ। ਕਿਰਨ ਬੇਦੀ ਕਿਸੇ ਸਮੇਂ ਅੰਨਾ ਹਜ਼ਾਰੇ ਹੋਰਾਂ ਦੇ ਨਾਲ ਅਹਿਮ ਮੈਂਬਰ ਦੇ ਵਜੋਂ ਜਿਹੜੀ ਇੰਡੀਆ ਅਗੇਂਸਟ ਕਰਪਸ਼ਨ ਸੀ ਉਸ ਮਾਮਲੇ ਦੇ ਵਿੱਚ ਜੂਝਦੀ ਰਹੀ ਹੈ। ਪਰ ਜਦੋਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਕਿਸੇ ਮਨਮੁਟਾਵ ਤੋਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਸੀਗਾ ਤਾਂ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਜਿਹੜਾ ਜੀ ਉਹ ਕਾਫੀ ਲੈ ਗਈ ਸੀਗੀ। ਸੋ ਹੁਣ ਜਿਹੜੇ ਕਿਰਨ ਬੇਦੀ ਹੋਰੀ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਰਾਜਨੀਤੀ ਉਹਨਾਂ ਦੇ ਵੱਸ ਦਾ ਰੋਗ ਜਿਹੜਾ ਉਹ ਨਹੀਂ ਹੈਗਾ। ਉਹਨਾਂ ਨੇ ਆਪਣੇ ਸਿਆਸੀ ਜੀਵਨ ਦੇ ਅੰਤ ਹੋਣ ਦੇ ਜਿਹੜੇ ਸਵਾਲਾਂ ਨੂੰ ਹਾਲਾਂਕਿ ਟਾਲਿਆ ਔਰ ਜਿਹੜੀ SYL ਵਾਲੇ ਮੁੱਦੇ ਦੇ ਉੱਤੇ ਇਹ ਕਿਹਾ ਜੀ ਕਿ ਸੁਪਰੀਮ ਕੋਰਟ ਜਿਹੜੀ ਆ ਜੀ ਉਹਦਾ ਫੈਸਲਾ ਲਾਸਟ ਹੋਊਗਾ। ਇਹ ਚੇਤਾ ਕਰਾ ਦਈਏ ਕਿ ਜਦੋਂ ਦਿੱਲੀ ਦੀਆਂ ਚੋਣਾਂ ਹੋ ਰਹੀਆਂ ਸਨ ਤਾਂ ਦੋ ਜਿਹੜੀਆਂ ਗੱਲਾਂ ਸਨ ਉਹ ਬੜੀਆਂ ਅਹਿਮ ਰਹੀਆਂ ਸਨ, ਬੜੀਆਂ ਮਕਬੂਲ ਹੋਈਆਂ ਸਨ। ਉਹ ਦੋਨੋਂ ਗੱਲਾਂ ਜਿਹੜੀਆਂ ਕਿਰਨ ਬੇਦੀ ਹੋਰਾਂ ਦੇ ਨਾਲ ਜੁੜੀਆਂ ਹੋਈਆਂ ਸਨ। ਇੱਕ ਤਾਂ ਜਿਵੇਂ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਉਹ ਕਿਰਨ ਬੇਦੀ ਨੇ ਉਹਨਾਂ ਨੇ ਇੰਦਰਾ ਗਾਂਧੀ ਦੀ ਜਿਹੜੀ ਗੱਡੀ ਸੀ ਉਹ ਚੁੱਕ ਲਈ ਸੀ। ਇਹ ਗੱਲ ਸਾਹਮਣੇ ਆਈ ਕਿ ਕੋਈ ਇੰਦਰਾ ਗਾਂਧੀ ਦੀ ਗੱਡੀ ਨਹੀਂ ਸੀ ਚੁੱਕੀ, ਉਹ ਤਾਂ ਉਹਨਾਂ ਦੇ ਦਫ਼ਤਰ ਦੀ ਕੋਈ ਗੱਡੀ ਸੀਗੀ। ਉਹਨੂੰ ਪ੍ਰਚਾਰਿਆ ਗਿਆ ਸੀ, ਕਿੰਨੇ ਸਾਲ ਪ੍ਰਚਾਰਦੇ ਰਹੇ ਇਸ ਗੱਲ ਨੂੰ ਕਿ ਉਹਨਾਂ ਨੇ ਇੰਦਰਾ ਗਾਂਧੀ ਦੀ ਗੱਡੀ ਚੁੱਕ ਲਈ ਸੀ। ਦੂਸਰਾ ਜਿਹੜਾ ਸੀਗਾ ਜੀ ਕਿ ਉਹ ਪਹਿਲੀ ਜਿਹੜੀ ਔਰਤ ਸਨ IAS ਆਫਿਸਰ। ਇਹ ਵੀ ਜਿਹੜੀ ਕਹਾਣੀ ਸੀ ਉਦੋਂ ਨਿਕਲ ਕੇ ਨਿਖਰ ਕੇ ਜਿਹੜੀ ਉਹ ਸਾਹਮਣੇ ਆਈ ਕਿ ਉਹ ਪਹਿਲੀ ਔਰਤ ਨਹੀਂ ਸਨ, ਪਹਿਲੀ ਔਰਤ ਵੀ ਪੰਜਾਬੀ ਸੀ, ਪਰ ਇਹਨਾਂ ਦਿਨਾਂ ਦੇ ਵਿੱਚ ਉਹ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਜੀ ਉਹ ਰਹਿੰਦੀ ਹੈ। ਪਹਿਲਾਂ ਤਾਂ ਇਹ ਸਾਰੀਆਂ ਗੱਲਾਂ ਜਿਹੜਾ ਜੀ ਕਈ ਸਾਲਾਂ ਤੱਕ ਉਹ ਪ੍ਰਚਾਰਦੇ ਰਹੇ, ਪਰ ਜਦੋਂ ਉਹ ਕੈਂਡੀਡੇਟ ਬਣ ਕੇ ਉਹਨਾਂ ਨੇ ਇੱਕ ਪਾਰਟੀ ਦਾ ਪੱਲਾ ਜਿਹੜਾ ਸੀਗਾ ਫੜ ਲਿਆ, ਫਿਰ ਜਦੋਂ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਹ ਉਧੜੀਆਂ ਤੇ ਉਹਨਾਂ ਨੂੰ ਜਵਾਬ ਜਿਹੜਾ ਸੀ ਉਹ ਦੇਣਾ ਔਖਾ ਹੋ ਗਿਆ ਸੀ ਜੀ। ਤੇ ਅਖੀਰ ਵਿੱਚ ਆਜਨਾਮਾ ਕਿ ਗੱਲ ਕਿਸੇ ਦੀ ਦੱਸੀ ਹੋਈ ਮੰਨਣੀ ਨਹੀਂ, ਮੱਤਾਂ ਵੰਡਦਿਆਂ ਲਈ ਦਾ ਸਾਹ ਹੈ ਨਹੀਂ। ਗੱਲ ਕਿਸੇ ਦੀ ਦੱਸੀ ਹੋਈ ਮੰਨਣੀ ਨਹੀਂ, ਮੱਤਾਂ ਵੰਡਦਿਆਂ ਲਈ ਦਾ ਸਾਹ ਹੈ ਨਹੀਂ। ਕੰਮ ਕਰਨ ਲਈ ਕਹਿੰਦੇ ਆ ਸਾਰਿਆਂ ਨੂੰ, ਕੰਮ ਕਰਨ ਲਈ ਆਪਣੀ ਵਾਹ ਹੈ ਨਹੀਂ। ਕਈਏ ਲੋਕਾਂ ਨੂੰ ਮਾੜੇ ਦੀ ਮਦਦ ਬਾਰੇ, ਆਪ ਕਿਸੇ ਨੂੰ ਪੁੱਛੀ ਦੀ ਚਾਹ ਹੈ ਨਹੀਂ। ਮਾਰਗ ਦਰਸ਼ਨਾਂ ਲੋਕਾਂ ਦੀ ਖੂਬ ਕਰੀਏ, ਆਪ ਪਕੜਿਆ ਚੱਜ ਦਾ ਰਾਹ ਹੈ ਨਹੀਂ। ਚੱਲੀ ਜਾਂਦਾ ਪਿਆ ਭਾਰਤ ਦਾ ਦੇਸ਼ ਏਦਾਂ, ਲੋਕਤੰਤਰ ਕਹਾਵੇ ਇਹ ਅਸਲ ਮੀਆਂ। ਚੱਲੀ ਜਾਂਦਾ ਪਿਆ ਭਾਰਤ ਦਾ ਦੇਸ਼ ਏਦਾਂ, ਲੋਕਤੰਤਰ ਕਹਾਵੇ ਇਹ ਅਸਲ ਮੀਆਂ। ਬਾਕੀ ਦੇਸ਼ਾਂ ਦੇ ਅੰਦਰ ਦੁਰਲੱਭ ਜਿਹੜੀ, ਸਾਡੇ ਲੀਡਰਾਂ ਦੀ ਉਹ ਹੈ ਨਸਲ ਮੀਆਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਦੇ ਉੱਤੇ ਵਿਚਾਰ ਕਰਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।